सानू इस इतिहास के बारे दसो कि दिल्ली गेट का की एक्चुअल इतिहास की है जिहड़ा कि उस समय दिल्ली गेट नूं किवें बनाया गया, किन्ने बनवाया और अज इस दिल्ली गेट नूं तुसीं किस निगाह नाल देखदे हो? सर ਅਸੀਂ ਇਸ ਬੇਸਿਕਲੀ ਸ਼ਹਿਰ ਦੇ ਬੜੇ ਖੂਬਸੂਰਤ ਦਰਵਾਜ਼ੇ ਦੇ ਕੋਲ ਮੌਜੂਦ ਹਾਂ ਜਿਹਨੂੰ ਦਿੱਲੀ ਦਰਵਾਜ਼ਾ ਕਿਹਾ ਜਾਂਦਾ ਕਿਉਂਕਿ ਇਹਦਾ ਰੁਖ ਹੈ ਦਿੱਲੀ ਵੱਲ। ਲੇਕਿਨ 400 ਸਾਲ ਪਹਿਲੇ ਇਸ ਦਰਵਾਜ਼ੇ ਨੂੰ 1566 ਦੇ ਵਿੱਚ 1566 ਦੇ ਵਿੱਚ ਅਕਬਰ ਜਦੋਂ ਫਤਿਹਪੁਰ ਸਿਕਰੀ ਦਾ ਫੋਰਟ ਛੋੜ ਕੇ ਲਾਹੌਰ ਆਇਆ ਤਾਂ ਅਕਬਰ ਨੇ ਦਿੱਲੀ ਦਰਵਾਜ਼ੇ ਦੇ ਨਾਲ 11 ਦਰਵਾਜ਼ੇ ਹੋਰ ਬਿਲਡ ਕੀਤੇ ਔਰ 30 ਫੀਟ ਹਾਈਟ ਤੇ ਦੀ ਬਾਉਂਡਰੀ ਵਾਲ ਬਣਾਈ ਜਿਹਦੀ ਵਜ੍ਹਾ ਤੋਂ ਇਸ ਏਰੀਆ ਨੂੰ ਵਾਲ ਸਿਟੀ ਕਿਹਾ ਜਾਂਦਾ ਤੇ ਦਿੱਲੀ ਦਰਵਾਜ਼ਾ ਇਹਨੂੰ ਇਸ ਵਕਤ ਕਿਹਾ ਜਾਂਦਾ ਇਹਦਾ ਰੁਖ ਜਿਹੜਾ ਦਿੱਲੀ ਵੱਲ ਹੈ ਔਰ ਸ਼ਾਹਜਹਾਨ ਦੇ ਟਾਈਮ ਤੇ ਦਿੱਲੀ ਕੈਪੀਟਲ ਹੁੰਦਾ ਸੀ ਤੇ ਜੋ ਸ਼ਾਹੀ ਮਹਿਮਾਨ ਹੁੰਦੇ ਸਨ और जो बादशाह होंदे सन एम्पर वो तकरीबन कोई 300-350 किलोमीटर का डिस्टेंस क्लीयर करके थ्रू दिल्ली गेट एंटर होंदे सन। ਜਿਹੜੇ एम्पर सन वो 2.5 to 3 किलोमीटर तो बाद शाही किले चले जाते सन शाही गुजरगाह तो ਤੇ ਜਿਹੜੇ ਸ਼ਾਹੀ ਮਹਿਮਾਨ ਹੁੰਦੇ ਸਨ ਉਹ ਸ਼ਾਹੀ ਹਮਾਮ ਚਲੇ ਜਾਂਦੇ ਸਨ। ਉਹਨਾਂ ਨੂੰ ਤੇ ਰਾਇਲ ਫੈਸਿਲਿਟੀਜ਼ ਮਿਲਦੀ ਸੀ ਤੇ ਉਹ ਫਿਰ ਇਸ ਤਰ੍ਹਾਂ ਯੂਜ਼ ਹੁੰਦਾ। ਲੇਕਿਨ ਜਦੋਂ ਬ੍ਰਿਟਿਸ਼ ਟਾਈਮ ਆਇਆ ਤਾਂ ਬ੍ਰਿਟਿਸ਼ ਟਾਈਮ ਦੇ ਵਿੱਚ 1864 ਦੇ ਵਿੱਚ ਮੀਆਂ ਸੁਲਤਾਨ ਕੰਟਰੈਕਟਰ ਸੀ ਜਿਸ ਨੇ ਲਾਹੌਰ ਦਾ ਰੇਲਵੇ ਸਟੇਸ਼ਨ ਬਣਾਇਆ ਤੇ ਦਿੱਲੀ ਗੇਟ ਬਿਲਡਿੰਗ ਨੂੰ ਰੀਬਿਲਡ ਕੀਤਾ। ਦਿੱਲੀ ਗੇਟ ਜਿਹੜਾ ਇਸ ਲਈ ਕਲੋਨੀਅਲ ਆਰਕੀਟੈਕਚਰ ਹੈ ਔਰ ਅੰਗਰੇਜ਼ ਦੌਰ ਦੇ ਵਿੱਚ ਬ੍ਰਿਟਿਸ਼ ਟਾਈਮ ਦੇ ਵਿੱਚ ਇਹਦੇ ਉੱਤੇ ਮੈਜਿਸਟ੍ਰੇਟ ਬੈਠਦਾ ਸੀ। ਇੱਕ ਸਾਈਡ ਤੇ ਮੈਜਿਸਟ੍ਰੇਟ ਬੈਠਦਾ ਸੀ ਤੇ ਇੱਕ ਸਾਈਡ ਤੇ ਜਿਹੜਾ ਵੇ ਉਹ ਮਿਊਨਿਸਪਲ ਕਮੇਟੀ ਦੇ ਆਫਿਸਿਸ ਹੁੰਦੇ ਸਨ। ਨੀਚੇ ਜਿਹੜਾ ਉਹ ਪੁਲਿਸ ਚੌਂਕੀਆਂ ਹੁੰਦੀਆਂ ਸਨ। ਲੇਕਿਨ ਫਿਰ ਉਸ ਤੋਂ ਬਾਅਦ ਬ੍ਰਿਟਿਸ਼ਰਸ ਤੋਂ ਬਾਅਦ ਦ 150 ਈਅਰਸ ਤੋਂ ਬਾਅਦ ਇਸ ਬਿਲਡਿੰਗ ਨੂੰ ਜਿਹੜਾ ਗਵਰਨਮੈਂਟ ਆਫਿਸਿਸ ਪ੍ਰਾਇਮਰੀ ਸਕੂਲਸ ਜਿਸ ਤਰ੍ਹਾਂ ਉਹਨਾਂ ਤੇ ਗਰਲਜ਼ ਹਾਈ ਸਕੂਲ ਹੈ ਨੀਚੇ ਜਿਹੜਾ ਇੱਕ ਸਾਈਡ ਤੇ ਕਰਾਫਟ ਘਰ ਹੈ ਔਰ ਸਾਡਾ ਟੂਰਿਜ਼ਮ ਇਨਫੋਰਮੇਸ਼ਨ ਸੈਂਟਰ ਹੈ ਦਿੱਲੀ ਗੇਟ। ਲੇਕਿਨ ਜੋ ਬ੍ਰਿਟਿਸ਼ ਟਾਈਮ 'ਚ ਯੂਜ਼ ਹੁੰਦਾ ਸੀ ਉਹ ਮੈਂ ਤੁਹਾਨੂੰ ਦੱਸਿਆ ਕਿ ਬ੍ਰਿਟਿਸ਼ ਦਾ ਮੈਜਿਸਟ੍ਰੇਟ ਬੈਠਦਾ ਸੀ ਤੇ ਮਿਊਨਿਸਪਲ ਕਮੇਟੀ ਦੇ ਆਫਿਸਰ ਬੈਠਦੇ ਸਨ। ਜੀ और कुछ अच्छा अली भाई ਅੱਜ ਜਿਹੜਾ ਅਸੀਂ ਦਿੱਲੀ ਗੇਟ ਅੱਜ ਆਪਣੀ ਸ਼ਕਲ ਦੇ ਵਿੱਚ ਦੇਖ ਰਹੇ ਹਾਂ ਕਿ ਇਹ ਦਿੱਲੀ ਗੇਟ ਸ਼ੁਰੂ ਤੋਂ ਐਡਾ ਹੀ ਸੀ ਕਿ ਇਹਦੀ ਇਮਾਰਤ ਹੋਰ ਵੀ ਵੱਡੀ ਸੀ ਜਿਹੜੀ ਸਮੇਂ ਦੇ ਨਾਲ ਢਹਿ ਗਈ? ਸਰ ਇਸ ਤਰ੍ਹਾਂ ਹੈਗਾ ਕਿ ਜਦੋਂ ਇਹਨੂੰ 1864 ਚ ਰੀਬਿਲਡ ਕੀਤਾ ਗਿਆ ਨਾ ਤੇ ਇਹ ਉਸ ਟਾਈਮ ਤੇ ਉੱਤੇ ਜਿਹੜਾ ਸੀ ਨਾ ਇਹੀ ਕੰਡੀਸ਼ਨ ਸੀ ਇਹਦੀ। ਜੀ ਅਲੀ ਭਾਈ ਤੁਸੀਂ ਦਿੱਲੀ ਗੇਟ ਦੀ ਹਿਸਟਰੀ ਬਾਰੇ ਬਹੁਤ ਸੋਹਣਾ ਗਾਈਡ ਕੀਤਾ। ਮੈਂ ਸੁਣਿਆ ਕਿ ਸਾਡੇ ਨਾਲ ਹੀ ਬਿਲਕੁਲ ਦਿੱਲੀ ਦਰਵਾਜ਼ੇ ਦੇ ਖੱਬੇ ਪਾਸੇ ਅੰਦਰ ਵੜਦਿਆਂ ਸਾਰੀ ਇੱਕ ਸ਼ਾਹੀ ਹਮਾਮ ਹੈ। ਸਾਨੂੰ ਉਹਦੀ ਹਿਸਟਰੀ ਬਾਰੇ ਵੀ ਗਾਈਡ ਕਰੋ। ਆਪਾਂ ਚੱਲਦੇ ਹਾਂ ਸ਼ਾਹੀ ਹਮਾਮ ਦੀ ਤਰਫ ਤੇ ਸਾਨੂੰ ਉਹਦੀ ਹਿਸਟਰੀ ਬਾਰੇ ਵੀ ਤੁਸੀਂ ਗਾਈਡ ਕਰਨਾ ਕਿ ਉਹਦੀ ਕੀ ਇੰਪੋਰਟੈਂਸ ਹੈ ਇਤਿਹਾਸ ਦੇ ਵਿੱਚ। हाँ जी सज्जनों तो मित्रों इस समय मैं मौजूद हाँ शाही हमाम दे विच ते अली भाई सानू शाही हमाम के बारे गाइड करते हैं। अंदर इंटर होंदे ही मैं देखा बहुत खूबसूरत नज़ारा जिवें कि इदां लग रहा जिवें इत्थे कोई सैटअप लाया अपना रेस्टोरेंट का। तुसीं दसोगे इत्थे कोई रेस्टोरेंट वगैरह या कोई इतिहास नूं दस्सण वास्ते कोई क्लासिस वगैरह का अरेंज हुंदा? नहीं जी ये बिल्कुल तुसीं सही पहचाने है। रेस्टोरेंट है ਇਹਦਾ ਨਾਮ ਹੈ ਜੀ ਰਾਇਲ ਥਰੋਨ ਰੈਸਟੋਰੈਂਟ ਸ਼ਾਹੀ ਤਖਤ ਦੇ ਨਾਂ ਦਾ ਇਹਦਾ ਨਾਮ ਜੀ। और 12 घंटे पहले तुहानूं बुकिंग करवानी पैंदी है। प्री आर्डर बुकिंग रेस्टोरेंट है कि तुसीं 12 आवर बिफोर बुकिंग करवाए शहर का जिन्ना ट्रेडिशनल फूड है ना तुहानूं इत्थे सर्व होएगा और इसकी जी कैपेसिटी है वो तकरीबन 70% की है। बहुत वधिया बहुत वधिया। हाँ जी मैं देख रहा ना कि साढ़े पंजाबी विरसे तो रिलेटेड इत्थे बहुत सारिया चीज़ां जिहड़ियां संभाल के रखियां गईयां जिन्हां विच पीढ़ियां कुर्सियां ਤੇ ਹੋਰ ਵੀ ਜਿਹੜੇ ਆਰਟੀਫੈਕਟਸ ਬੜੇ ਕਮਾਲ ਦੇ ਇੱਥੇ ਨਾ ਚੀਜ਼ਾਂ ਰੱਖੀਆਂ ਗਈਆਂ। ਬਿਲਕੁਲ ਇਹਨੂੰ ਟ੍ਰੈਡੀਸ਼ਨਲ ਸਟਾਈਲ ਜਿਹੜਾ ਸੀ ਤੇ ਪੰਜਾਬੀ ਕਲਚਰ ਦੇ ਉਹਦੇ ਮੁਤਾਬਿਕ ਹੀ ਇਹਨੂੰ ਡੈਕੋਰੇਟ ਕੀਤਾ ਗਿਆ ਹੈ। ਜਿਸ ਤਰ੍ਹਾਂ ਦੇਖੋ ਤੁਸੀਂ ਇਹ ਹੁਣ ਤੁਹਾਨੂੰ ਦੇਖ ਸਕਦੇ ਹੋ ਪੂਰੀ ਹਲਵੇ ਵਾਲੇ ਜਿਹੜੇ ਨੇ ਇਹ ਬੈਠੇ ਨੇ ਉਹ ਫੂਡ ਜਿਹੜਾ ਤੁਹਾਨੂੰ ਸਿਰਫ ਨਾਸ਼ਤੇ ਦੇ ਟਾਈਮ ਤੇ ਮਿਲੇਗਾ। ਇੱਥੋਂ ਦੀ ਸਪੈਸ਼ਲਿਟੀ ਹੈ ਤੁਹਾਨੂੰ ਕਿ ਇਹ ਸ਼ਾਮ ਤੱਕ ਮਿਲੇਗਾ। ਅੱਛਾ ਬਹੁਤ ਵਧੀਆ ਜੀ। ਨਾਲ ਤੁਸੀਂ ਫੁੱਲਾਂ ਦੀ ਨਮਾਇਸ਼ ਵੀ ਬੜੀ ਸੋਹਣੀ ਲਾਈ ਹੋਈ ਹੈ। ਬਿਲਕੁਲ ਸਰ ਫੁੱਲਾਂ ਦੀ ਨਮਾਇਸ਼ ਹੈ। ਦੇਖੋ ਡੈਕੋਰੇਟ ਕਿਸਾ ਗਿਆ ਹੈ ਨਾਲ ਪਰਾਂਦੇ ਦੇਖੋ ਕਿੰਨੇ ਖੂਬਸੂਰਤ ਲੱਗੇ ਜੇ। ਅੱਛਾ ਇਹ ਦਰਖਤ ਦੇ ਬਾਰੇ ਕੁਝ ਦੱਸਣਾ ਚਾਹੋਗੇ? ਕੋਈ ਪੁਰਾਤਨ ਦਰਖਤ ਹੈ ਉਸ ਸਮੇਂ ਦਾ ਕਿ ਜਾਂ ਉਸ ਤੋਂ ਬਾਅਦ ਲਗਾਇਆ ਗਿਆ ਇੱਥੇ? ਸਰ ਤਕਰੀਬਨ ਕੋਈ 200-250 ਸਾਲ ਪੁਰਾਣਾ ਦਰਖਤ ਹੈ। ਠੀਕ ਹੈ ਔਰ ਲੋਕਾਂ ਦਾ ਮਿੱਥ ਹੈਗਾ ਕਿ ਇੱਥੇ ਆ ਕੇ ਜਿਹੜਾ ਨਾ ਦੀਏ ਵਗੈਰਾ ਜਲਾਉਂਦੇ ਨੇ ਔਰ
ਬਸ ਇਸੇ ਤਰ੍ਹਾਂ ਇਹਨੂੰ ਜਿਹੜਾ ਡੈਕੋਰੇਟ ਕੀਤਾ ਹੈ ਸਰ। ਅੱਛਾ, ਮਤਲਬ ਇੱਥੇ ਜਿਹੜੇ ਦੀਵੇ ਜਲਾਉਂਦੇ ਨੇ ਇਹਦਾ ਕੋਈ ਖਾਸ ਮਕਸਦ ਹੈ, ਕੋਈ ਕਿਸੇ ਚੀਜ਼ ਕਰਕੇ? ਲੋਕਾਂ ਦਾ ਹੈਗਾ ਵੀ ਕਿ ਇੱਥੇ ਬਜ਼ੁਰਗਾਂ ਦਾ ਪਹਿਰ ਹੈਗਾ ਅੱਛਾ, ਤੇ ਉਹ ਦੀਏ ਵਗੈਰਾ ਜਲਾਉਂਦੇ ਨੇ, ਇੱਕ ਮਿਥ ਹੈਗਾ ਵੀ। ਠੀਕ ਹੈ। ਵੈਸੇ ਵੀ ਆਪਾਂ ਸੁਣਦੇ ਨਾ ਆਪਣੇ ਪੁਰਾਣੇ ਬਜ਼ੁਰਗਾਂ ਤੋਂ, ਜਿਹੜੀਆਂ ਇਮਾਰਤਾਂ ਵੀਰਾਨ ਹੋ ਜਾਣ ਤੇ ਉੱਥੇ ਕਿਤੇ ਭੂਤ ਪ੍ਰੇਤਾਂ ਦਾ ਵੀ ਸਾਇਆ ਹੁੰਦਾ, ਇਹੋ ਜੀ ਗੱਲ ਤੇ ਨਹੀਂ ਹੈਗੀ ਇੱਥੇ ਕੋਈ? ਤੁਸੀਂ ਕਹਿ ਸਕਦੇ ਹੋ, ਲੇਕਿਨ ਐਸਾ ਨਹੀਂ, ਜ਼ਿਆਦਾਤਰ ਐਸਾ ਨਹੀਂ ਹੈਗਾ, ਕਿਉਂਕਿ ਇੱਥੇ ਤੁਸੀਂ ਦੇਖ ਰਹੇ ਹੋ ਕਿ ਬੱਚੇ ਵੀ ਆ ਰਹੇ ਨੇ, ਫੈਮਲੀਜ਼ ਵੀ ਵਿਜ਼ਿਟ ਕਰ ਰਹੀਆਂ ਨੇ, ਔਰ ਬੜਾ ਖੂਬਸੂਰਤ। ਤੁਸੀਂ ਅੰਦਰ ਦੇਖੋ ਨਾ, ਇਹ ਤੁਸੀਂ ਬਾਹਰ ਦਰਖਤ ਨੂੰ ਦੇਖ ਕੇ ਗੱਲ ਕਰ ਰਹੇ ਹੋ ਨਾ, ਲੇਕਿਨ ਤੁਸੀਂ ਅੰਦਰ ਦੇਖੋ ਤੁਸੀਂ ਪਰੇਸ਼ਾਨ ਹੋ ਜਾਓਗੇ ਕਿ 400 ਇਅਰਸ ਬੈਕ ਜਿਹੜੀ ਸ਼ਾਹੀ ਮਹਿਮਾਨਾਂ ਨੂੰ ਫੈਸਿਲਿਟੀਜ਼ ਦਿੱਤੀ ਜਾਂਦੀਆਂ ਸਨ, ਉਹ ਕੀ ਹੁੰਦੀਆਂ ਸਨ। ਜੀ ਜੀ। ਨਹੀਂ, ਵੈਸੇ ਵੀ ਜਿੰਨਾ ਤੁਸੀਂ ਇਹਨੂੰ ਸਜਾ ਕੇ ਰੱਖਿਆ, ਖੂਬਸੂਰਤ ਰੱਖਿਆ, ਮੈਨੂੰ ਨਹੀਂ ਲੱਗਦਾ ਇੱਥੇ ਕੋਈ ਭੂਤ ਰਹਿੰਦਾ ਹੋਣਾ। ਇੱਥੇ ਭੂਤ ਆਉਂਦੇ ਨਹੀਂ ਹੁੰਦੇ। ਹੁਣ ਵੀਰ ਜੀ ਆਪਾਂ ਕਿਹੜੇ ਪਾਸੇ ਨੂੰ ਜਾਣਾ? ਅਸੀਂ ਤੁਹਾਨੂੰ ਮੇਨ ਐਂਟਰੈਂਸ ਤੋਂ ਸ਼ਾਹੀ ਇਮਾਮ ਤੁਹਾਨੂੰ ਐਂਟਰ ਕਰਾਵਾਂਗੇ। ਜਿਸ ਤਰ੍ਹਾਂ ਦੇਖੋ ਇੱਥੋਂ ਕੁਝ ਸਟੈਪਸ ਹੈਗੇ ਨੇ, ਜ਼ਰਾ ਕੇਅਰਫੁਲ ਹੋ ਕੇ। ਅੱਛਾ ਵੀਰ ਜੀ, ਦੀਵਾਰਾਂ ਵੀ ਵੈਸੇ ਛੋਟੀ ਇੱਟਾਂ ਦੀਆਂ ਬਣਾਈਆਂ ਗਈਆਂ, ਤੇ ਇਹਦੇ ਵਿੱਚ ਜਿੱਦਾਂ ਕਿ ਪੁਰਾਣੀਆਂ ਦੀਵਾਰਾਂ ਕਹਿੰਦੇ ਬਣਾਉਂਦੇ ਆ, ਚੂਨਾ ਗਾਰਾ ਤੇ ਹੋਰ ਕੁਝ ਦਾਲਾਂ ਦਾ ਮਿਕਸਚਰ ਵੀ ਯੂਜ਼ ਕਰਦੇ ਸੀ। ਇਹ 400 ਸਾਲ ਤੱਕ ਹਾਲੇ ਤੱਕ ਖੜੀਆਂ ਨੇ ਦੀਵਾਰਾਂ, ਬਗੈਰ ਸੀਮੈਂਟ ਤੋਂ, ਬਗੈਰ ਸਟੀਲ ਸਟਰਕਚਰ ਤੋਂ। ਲੇਕਿਨ ਤੁਸੀਂ ਮੇਰੇ ਕੋਲ ਇਹ ਸਵਾਲ ਨਹੀਂ ਪੁੱਛਿਆ ਕਿ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ 400 ਸਾਲ ਪਹਿਲੇ ਦੇ ਓਰੀਜਨਲ ਲੈਵਲ ਤੇ ਲੈ ਕੇ ਜਾ ਰਿਹਾ, ਉਹ ਮੈਂ ਤੁਹਾਨੂੰ ਕਿਉਂ ਕਿਹਾ ਹੈ। ਹਾਂਜੀ, ਉਹ ਤੁਹਾਨੂੰ ਐਸੋ ਤਾਂ ਤੁਹਾਨੂੰ ਦੱਸਿਆ ਹੈ ਕਿ ਅੱਜ ਤੋਂ 15 ਸਾਲ ਪਹਿਲੇ ਅਗਰ 15 ਇਅਰਸ ਬੈਕ ਜਾਈਏ ਤੇ ਰੋਡ ਲੈਵਲ ਤੇ ਇਹ ਲੈਵਲ ਸੇਮ ਹੁੰਦਾ ਸੀ। ਅੱਛਾ, ਇੱਧਰ ਸਾਰੀ ਸ਼ਾਪਸ ਹੁੰਦੀਆਂ ਸਨ, 53 ਇੰਕਰੋਚਮੈਂਟ ਸ਼ਾਪਸ ਸੀ ਜਿਹੜੀ ਸਾਡੀ ਅਥਾਰਟੀ ਨੇ ਤੋਂ ਰਿਮੂਵ ਕੀਤੀਆਂ। ਹਾਲਾਂਕਿ ਉਹ ਗਵਰਨਮੈਂਟ ਪ੍ਰਾਪਰਟੀਜ਼ ਤੇ ਬੈਠੇ ਸਨ, ਉਹ ਜੋ ਲੋਕ ਸਨ, ਤੇ ਉਹਨਾਂ ਨੂੰ 10,000 ਰੁਪੀਸ ਪਰ ਸਕੁਅਰ ਫੀਟ ਤੋਂ ਹਿਸਾਬ ਤੋਂ ਕੰਪਨਸੇਟ ਕੀਤਾ ਗਿਆ। ਫਿਰ ਸ਼ਾਪਸ ਨੂੰ ਰਿਮੂਵ ਕੀਤਾ ਗਿਆ, ਡਿਗਿੰਗ ਕੀਤੀ ਗਈ, ਔਰ 400 ਸਾਲ ਪਹਿਲੇ ਦਾ ਜਿਹੜਾ ਓਰੀਜਨਲ ਲੈਵਲ ਸੀ ਉਹਨੂੰ ਐਕਸਕੇਵੇਟ ਕੀਤਾ ਗਿਆ। ਅੱਛਾ, ਉਸ ਤੋਂ ਬਾਅਦ ਸ਼ਾਹੀ ਇਮਾਮ ਦਾ ਮੇਨ ਦਰਵਾਜ਼ਾ ਜਿਹੜਾ ਵੇ ਉਹਨੂੰ ਇਸ ਜ਼ਮੀਨ ਦੇ ਵਿੱਚੋਂ ਮੀਨਸ ਕਿ ਨਿਕਾਲਿਆ ਗਿਆ। ਅੱਛਾ, ਮਤਲਬ ਤੁਹਾਡੇ ਕਹਿੰਦੇ ਮਸੀ ਜਿਹੜੀਆਂ ਇੱਟਾਂ ਅਸੀਂ ਥੱਲੇ ਲੱਗੀਆਂ ਦੇਖ ਰਹੇ ਹਾਂ, ਇਹ ਇਸੇ ਹਾਲਤ 'ਚ ਮੌਜੂਦ ਸਨ, ਪਰ ਇਹਨਾਂ ਨੂੰ ਲੈਵਲ ਉੱਚਾ ਸੀਗਾ ਜ਼ਮੀਨ ਦਾ। ਸਰ ਲੈਵਲ ਉੱਚਾ ਹੋ ਗਿਆ ਸੀ, ਲੇਕਿਨ ਇਹ ਜਦੋਂ ਸਾਨੂੰ ਫਲੋਰ ਜਿਹੜਾ ਨਾ ਇਹ ਸਾਨੂੰ ਡਿਗਿੰਗ ਤੋਂ ਬਾਅਦ ਮਿਲਿਆ ਹੈ। ਕੁਛ ਇੱਟਾਂ ਅਸੀਂ ਆਪ ਲਗਾਈਆਂ ਨੇ, ਕੁਛ ਓਰੀਜਨਲ ਨੇ, ਲੇਕਿਨ ਉਸ ਤੋਂ ਇਲਾਵਾ ਇਹ ਸ਼ਾਹੀ ਇਮਾਮ ਦੀ ਗੱਲ ਕਰੀ ਤੇ ਇਹਨੂੰ 1634-35 ਦੇ ਵਿੱਚ ਵਜ਼ੀਰ ਖਾਨ ਨੇ ਬਿਲਡ ਕੀਤਾ ਗਿਆ ਸੀ, ਜਿਹੜਾ ਗਵਰਨਰ ਲਾਹੌਰ ਸੀ, ਜਿਹਦਾ ਟਾਈਮ ਪੀਰੀਅਡ ਆਫ ਸ਼ਾਹਜਹਾਨ, ਇਹਨੂੰ ਬਿਲਡ ਕੀਤਾ ਗਿਆ। तो आओ ਤੁਹਾਨੂੰ ਦਿਖਾਈਏ ਤੁਹਾਨੂੰ। ਲਾਹੌਰ ਦਾ ਅੰਦਰੂਨੀ ਸ਼ਹਿਰ ਸਦੀਆਂ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਆਪਣੇ ਅੰਦਰ ਸਮੋਏ ਹੋਇਆ ਹੈ। ਇਹਨਾਂ ਯਾਦਗਾਰਾਂ ਵਿੱਚੋਂ ਇੱਕ ਸ਼ਾਨਦਾਰ ਤੇ ਸੁੰਦਰ ਯਾਦਗਾਰ ਸ਼ਾਹੀ ਹਮਾਮ ਹੈ। ਸ਼ਾਹੀ ਹਮਾਮ ਨੂੰ ਵਜ਼ੀਰ ਖਾਨ ਹਮਾਮ ਵੀ ਆਖਿਆ ਜਾਂਦਾ ਹੈ। ਇਹ ਸ਼ਾਹੀ ਹਮਾਮ ਦਿੱਲੀ ਗੇਟ ਦੇ ਅੰਦਰ ਕੁਝ ਫਾਸਲਿਆਂ ਤੇ ਸਥਿਤ ਹੈ। ਸ਼ਾਹੀ ਹਮਾਮ ਇਕੱਲੇ ਇੱਕ ਨਹਾਉਣ ਦੀ ਥਾਂ ਹੀ ਨਹੀਂ, ਬਲਕਿ ਸਮਾਜਿਕ ਅਤੇ ਸੱਭਿਆਚਾਰਿਕ ਕੇਂਦਰ ਸੀ, ਹੈਲਥ ਸੈਂਟਰ ਸੀ, ਜਿੱਥੇ ਲੋਕ ਆਪਸੀ ਮੇਲ ਜੋਲ ਅਤੇ ਗੱਲਾਂ ਬਾਤਾਂ ਕਰਦੇ ਸਨ, ਔਰ ਬਹੁਤ ਸਾਰੇ ਕਾਰੋਬਾਰੀ ਵਪਾਰਕ ਗੱਲਾਂ ਵੀ ਇੱਥੇ ਹੁੰਦੀਆਂ ਸਨ, ਔਰ ਆਪਸੀ ਰਿਸ਼ਤੇ ਨੂੰ ਤਾਜ਼ਾ ਕੀਤਾ ਜਾਂਦਾ ਸੀ। ਅੱਜ ਦੇ ਸਪਾ ਸੈਂਟਰ ਅਤੇ ਹੈਲਥ ਕਲੱਬ ਸੈਂਟਰ ਇਸੇ ਹੀ ਚੀਜ਼ ਦੀ ਨਿਸ਼ਾਨੀ ਹਨ, ਪਰ ਇਸ ਚੀਜ਼ ਦੀ ਅਸਲ ਨੀਂਵ ਇਹ ਸ਼ਾਹੀ ਹਮਾਮ ਹੈ। ਇਹ ਅਸੀਂ ਕਿਸ ਥਾਂ ਦੇ ਉੱਤੇ ਮੌਜੂਦ ਹਾਂ, ਸ਼ਾਹੀ ਹਮਾਮ ਦਾ ਇਹ ਖਾਨਾ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ, ਇਹਦੀ ਕੀ ਇੰਪੋਰਟੈਂਸ ਹੈ ਇਤਿਹਾਸ ਦੇ ਵਿੱਚ, ਸਾਨੂੰ ਦੱਸਣਾ। ਸਰ ਇਸ ਤਰ੍ਹਾਂ ਹੈਗਾ ਕਿ ਅਸੀਂ ਨਾ ਇਸ ਠੰਡੇ ਪਾਣੀ ਦੇ ਮੇਨ ਹਮਾਮ ਦੇ ਵਿੱਚ ਹੈਗੇ ਹਾਂ। 400 ਸਾਲ ਪਹਿਲੇ ਜਿਹੜੇ ਸ਼ਾਹੀ ਮਹਿਮਾਨ ਆਉਂਦੇ ਸਨ, ਉਹ ਸਭ ਤੋਂ ਪਹਿਲੇ ਦਖਲਦਾਰ ਨੂੰ ਮਿਲਦੇ ਸਨ। ਇਸ ਸ਼ਾਹੀ ਹਮਾਮ ਦਾ ਇੱਕ ਦਖਲਦਾਰ ਹੁੰਦਾ ਸੀ, ਜਿਹੜਾ ਅੱਜ ਦੇ ਟਾਈਮ ਤੇ ਰਿਸੈਪਸ਼ਨਿਸਟ ਕਹਿਲਾਉਂਦਾ ਹੈ। ਉਹਦੇ ਕੋਲ ਤਹਿਮਤ ਟਾਵਲ ਜਿਸ ਨੂੰ ਪੇਟਨ ਅਸੀਂ ਲੈਂਦੇ ਸਨ, ਇਸ ਵੇਟਿੰਗ ਏਰੀਆ 'ਚ ਵੇਟ ਕਰਦੇ ਸਨ। ਇਹਦੇ ਨਾਲ ਚੇਂਜਿੰਗ ਰੂਮ ਹੁੰਦਾ ਸੀ, ਚੇਂਜਿੰਗ ਰੂਮ 'ਚ ਚੇਂਜ ਕਰਕੇ ਉਹ ਸ਼ਾਹੀ ਹਮਾਮ 'ਚ ਬਾਥ ਲੈਂਦੇ ਸਨ। ਇਸ ਸ਼ਾਹੀ ਹਮਾਮ ਦੇ ਵਿੱਚ 21 ਬਾਥ ਹੁੰਦੇ ਸਨ, ਜਿਹਦੇ ਵਿੱਚ 8 ਫੋਰਟ ਦੇ, 8 ਕੋਲ ਦੇ, ਔਰ 5 ਜਿਹੜੇ ਸਟੀਮ ਬਾਥ ਸਨ। ਕਿ 400 ਸਾਲ ਪਹਿਲੇ ਜਿਹੜੀ ਰਾਇਲ ਫੈਸਿਲਿਟੀ ਫॉर द ਰਾਇਲ ਗੈਸਟ ਹੁੰਦੀ ਸੀ, ਉਹ ਸਵਾਨਾ ਜਕੂਜ਼ੀ ਸੇ ਸਪਾਸ ਹੁੰਦੇ ਸਨ ਸ਼ਾਹੀ ਹਮਾਮ 'ਚ। ਅੱਛਾ, ਬਹੁਤ ਵਧੀਆ। ਅੱਛਾ ਵੀਰ ਜੀ, ਇਹ ਤੇ ਤੁਸੀਂ ਇਹ ਬੇਸਿਕਲੀ ਮਰਦਾਨਾ ਹਮਾਮ ਹੈ, ਤੇ ਜਨਾਨਾ ਹਮਾਮ ਵਾਸਤੇ ਵੀ ਯੂਜ਼ ਹੁੰਦੇ ਸਨ? ਸਰ ਬਿਲਕੁਲ ਹੁੰਦੇ ਸਨ। ਤੇ ਵੀਕ ਦੇ ਜਿਹੜੇ 7 ਡੇਜ਼ ਹੁੰਦੇ ਸਨ, 3 ਡੇਜ਼ ਫॉर ਰਾਇਲ ਗੈਸਟ, 3 ਡੇਜ਼ ਫॉर ਰਾਇਲ ਲੇਡੀਜ਼। ਤੇ ਜੋ ਲੇਡੀਜ਼ ਦੇ ਡੇ ਹੁੰਦੇ ਸਨ ਉਹ ਡਿਫਰੈਂਟ ਹੁੰਦੇ ਸਨ, ਔਰ ਉਹ ਲੇਡੀਜ਼ ਵਾਸਤੇ ਜਿਹੜਾ ਨਾ ਉਹ ਡੇ ਕੇਅਰ ਏਰੀਆ ਦੀ ਫੈਸਿਲਿਟੀਜ਼ ਹੁੰਦੀ, ਜਿਹੜੇ ਲੇਡੀਜ਼ ਬੇਬੀ ਸਾਥ ਲੈ ਕੇ ਆਉਂਦੇ, ਬੱਚੇ ਨਾਲ ਲੈਂਦੇ, ਉਹਨਾਂ ਡੇ ਕੇਅਰ ਫੈਸਿਲਿਟੀ ਛੋੜ ਖੁਦ ਉੱਥੇ ਸ਼ਾਵਰ ਲੈਂਦੇ ਸਨ। ਅਲੀ ਬਾਈ, ਬਹੁਤ ਸੋਹਣਾ ਤੁਸੀਂ ਗਾਈਡ ਕਰ ਰਹੇ ਹੋ ਸਾਨੂੰ। ਇਸ ਪੂਲ ਏਰੀਆ ਦੇ ਬਾਰੇ ਵੀ ਤੁਸੀਂ ਬਹੁਤ ਅੱਛਾ ਚਾਨਣ ਪਾਇਆ ਕਿ ਇਤਿਹਾਸ ਦੇ ਵਿੱਚ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਸਨ, ਔਰ ਇਹ ਬੇਸਿਕਲੀ ਵੇਟਿੰਗ ਏਰੀਆ ਜਿੱਥੋਂ ਅਸੀਂ ਲੰਘ ਰਹੇ ਹਾਂ। ਇਹ ਵੇਟਿੰਗ ਏਰੀਆ ਹੁੰਦਾ ਸੀ,
ਹੁਣ ਜਿਸ ਏਰੀਆ 'ਚ ਐਂਟਰ ਹੋਵਾਂਗੇ ਚੇਂਜਿੰਗ ਰੂਮ ਹੁੰਦਾ ਸੀ। ਅੱਛਾ, ਇਹਦੀਆਂ ਦੇਖੋ ਨਾ ਇਮਾਰਤਾਂ ਦੀ ਕਿੰਨੀ ਖੂਬਸੂਰਤ ਨਫਾਸਤ ਦੇ ਨਾਲ ਇੱਕ ਸਿਮਟਰੀ ਦੇ ਨਾਲ ਨਾ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਨਾ, ਬਹੁਤ ਖੂਬਸੂਰਤ। ਅਸੀਂ ਘੁੰਮ ਕੇ ਫਿਰ ਉਸੇ ਹੀ ਪੂਲ ਏਰੀਆ ਦੇ ਵਿੱਚ ਆਏ ਹਾਂ। ਪੂਲ ਏਰੀਆ 'ਚ ਆ ਗਏ ਸੀ। ਅੱਛਾ ਵੀ ਜੀ, ਆਪਾਂ ਇੱਕ ਹੋਰ ਚੀਜ਼ ਦੇਖ ਰਹੇ ਹਾਂ ਕਿ ਇਹਦੇ ਵਿੱਚ ਰੈੱਡ ਕਲਰ ਫਰੈਸਕੋ ਪੇਂਟਿੰਗ ਰੈੱਡ ਕਲਰ ਤੇ ਹੋਰ ਗ੍ਰੀਨ ਕਲਰ ਦੇ ਵਿੱਚ ਕੀਤੀ ਗਈ ਹੈ। ਉਸ ਤੋਂ ਇਲਾਵਾ ਚਿੱਟੇ ਪੱਥਰ ਦਾ ਯੂਜ਼ ਹੋਇਆ, ਕਿਉਂਕਿ ਆਪਾਂ ਸੁਣਿਆ ਸੀ ਕਿ ਸ਼ਾਹਜਹਾਂ ਉਹ ਚਿੱਟੇ ਮਾਰਬਲ ਨੂੰ ਜ਼ਿਆਦਾ ਲਾਈਕ ਕਰਦਾ ਸੀ, ਬਿਲਕੁਲ ਐਸੇ ਦਾ ਇਸ ਕਰਕੇ। ਔਰ ਇਹ ਜਿਹੜੀ ਪੇਂਟਿੰਗ ਅਸੀਂ ਦੇਖ ਰਹੇ ਹਾਂ ਉਹੀ ਆਰਗੈਨਿਕ ਕਲਰ ਫਰੈਸਕੋ ਪੇਂਟਿੰਗ ਹੈ ਕਿ ਕੋਈ ਡਿਫਰੈਂਟ ਚੀਜ਼ ਹੈਗੀ? ਸਰ ਬੇਸਿਕਲੀ ਅਭੀ ਤੱਕ ਤੇ ਉਹੀ ਨੇ। ਠੀਕ ਹੈ। ਅਸੀਂ ਸਿਰਫ ਰੀਟੱਚ ਥੋੜਾ ਕੀਤਾ ਵੇ, ਲੇਕਿਨ ਅਸੀਂ ਇਹਨਾਂ ਨੂੰ ਪ੍ਰੀਜ਼ਰਵਡ ਕੀਤਾ, ਰਿਸਟੋਰ ਨਹੀਂ ਕੀਤਾ। ਬਹੁਤ ਵਧੀਆ। ਇਹ ਜਿੰਨੀ ਵੀ ਪੇਂਟਿੰਗਸ ਤੁਸੀਂ ਦੇਖ ਰਹੇ ਹੋ ਜੀ, ਇਹਨਾਂ ਨੂੰ ਅਸੀਂ ਪ੍ਰੀਜ਼ਰਵਡ ਕੀਤਾ, ਰਿਸਟੋਰ ਨਹੀਂ ਕੀਤਾ। ਅੱਛਾ ਅਲੀ ਭਾਈ, ਮੈਂ ਇੱਧਰ ਵੀ ਆਪਣੇ ਕੁਝ ਚੀਜ਼ਾਂ ਦੇਖ ਰਿਹਾ ਔਰ ਇੱਧਰ ਵੀ, ਇਹ ਇਸੇ ਜਗ੍ਹਾ ਦੇ ਨਾਲ ਸੰਬੰਧਿਤ ਨੇ ਜਾਂ ਇਹਨਾਂ ਨੂੰ ਇੱਥੇ ਖੂਬਸੂਰਤੀ ਦੀ ਖਾਤਰ ਇੱਥੇ ਨੁਮਾਇਸ਼ ਕੀਤੀ ਗਈ ਹੈ ਇੱਥੇ? ਨਹੀਂ, ਬੇਸਿਕਲੀ ਇਹ ਇੱਥੋਂ ਦੇ ਹੀ ਪਲੇਸਿਸ ਨੇ, ਜਿੰਨੇ ਵੀ ਆਰਟੀਫੈਕਟਸ ਨੇ ਸਾਨੂੰ ਇੱਥੇ ਮਿਲੇ ਨੇ। ਅੱਛਾ, ਬਹੁਤ ਵਧੀਆ। ਤੇ ਇਹਨਾਂ ਦੀ ਕੀ ਕੁਝ ਥੋੜਾ ਬਹੁਤਾ ਇਤਿਹਾਸ ਦੇ ਬਾਰੇ ਇਹਨਾਂ ਚੀਜ਼ਾਂ ਦੇ ਅਗਰ ਤੁਸੀਂ ਦੱਸਣਾ ਚਾਹੋ? ਸੋ ਬੇਸਿਕਲੀ ਇਹ ਉਹ ਚੀਜ਼ਾਂ ਨੇ ਜਦੋਂ ਲੇਡੀਜ਼ ਡੇ ਹੁੰਦੇ ਸਨ ਨਾ, ਤੇ ਚੀਜ਼ਾਂ ਇਸਤੇਮਾਲ ਹੁੰਦੀਆਂ ਸਨ। ਔਰ ਖਾਸ ਤੌਰ ਤੇ ਜਦੋਂ ਡੇ ਕੇਅਰ ਏਰੀਆ ਫੈਸਿਲਿਟੀਜ਼ ਹੁੰਦੀ ਤੇ ਇਹਦੇ ਵਿੱਚ ਦੇਖੋ ਤੁਹਾਨੂੰ ਕੁਝ ਟੋਇਜ਼ ਮਿਲਦੇ ਨੇ, ਕੁਝ ਜ਼ਰੂਰਤ ਜ਼ਿੰਦਗੀ ਦੀ ਚੀਜ਼ਾਂ ਮਿਲਦੀਆਂ, ਕੁਝ ਆਇਲ ਲੈਂਪਸ ਮਿਲਦੇ ਨੇ। ਤੇ ਉਸ ਟਾਈਮ ਤੇ ਯੂਜ਼ ਹੁੰਦੇ, ਜਿਹੜੇ ਲੇਡੀਜ਼ ਬੇਬੀ ਸਾਥ ਲੈ ਕੇ ਆਉਂਦੇ ਨੇ ਉਹਨਾਂ ਨੂੰ ਡੇ ਕੇਅਰ ਫੈਸਿਲਿਟੀ ਛੋੜਦੇ ਸਨ ਤੇ ਉੱਥੇ ਉਹ ਟੋਇਜ਼ ਨਾਲ ਖੇਡਦੇ ਸਨ। ਉਹ ਟੋਇਜ਼ ਵੀ ਸਾਨੂੰ ਇੱਥੋਂ ਮਿਲੇ, ਕਿਉਂਕਿ ਪਹਿਲਾ ਜਿਹੜਾ ਪੀਰੀਅਡ ਸੀ ਇਸ ਹਮਾਮ ਦਾ ਉਹ ਸੀ ਮੁਗਲ, ਕਿਉਂਕਿ ਮੁਗਲਾਂ ਨੇ ਇਹਨੂੰ ਬਣਾਇਆ, ਸ਼ਾਹਜਹਾਂ ਦੇ ਜ਼ਮਾਨੇ 'ਚ ਬਣਿਆ। ਸੈਕਿੰਡ ਟਾਈਮ ਆਇਆ ਸਿੱਖ ਟਾਈਮ, ਤੇ ਉਸ ਟਾਈਮ ਤੇ ਇਹਨੂੰ ਇਸਤੇਮਾਲ ਨਹੀਂ ਕੀਤਾ ਗਿਆ ਤੇ ਕਾਫੀ ਖਸਤਾ ਹਾਲ ਹੋ ਗਿਆ ਸੀ। ਫਿਰ ਥਰਡ ਟਾਈਮ ਤੇ ਬ੍ਰਿਟਿਸ਼ ਟਾਈਮ ਆਇਆ ਤੇ ਈਸਟ ਇੰਡੀਆ ਕੰਪਨੀ ਦਾ ਟਾਈਮ, ਤਾਂ ਉਸ ਵੇਲੇ ਇਸ ਹਮਾਮ ਨੂੰ ਬੰਦ ਕਰ ਦਿੱਤਾ ਗਿਆ। ਫਿਰ ਆਫਟਰ ਬ੍ਰਿਟਿਸ਼ਰ ਇਹ ਬਿਲਡਿੰਗ ਜੋ ਹੈਗੀ ਹੈ ਇਹ 150 ਈਅਰਸ ਗਵਰਨਮੈਂਟ ਆਫਿਸਿਸ, ਪ੍ਰਾਇਮਰੀ ਸਕੂਲਸ ਔਰ ਵੋਕੇਸ਼ਨਲ ਇੰਸਟੀਟਿਊਟ ਦੇ ਤੌਰ ਤੇ ਯੂਜ਼ ਕੀ ਗਈ। ਦਿੱਲੀ ਗੇਟ ਬਿਲਡਿੰਗ ਗਰਲਜ਼ ਹਾਈ ਸਕੂਲ ਹੁੰਦਾ ਸੀ, ਇੱਥੇ ਬॉयਜ਼ ਹਾਈ ਸਕੂਲ ਹੁੰਦਾ ਸੀ। ਅਸੀਂ ਹੁਣ ਇਸ ਗੱਲ ਕਰੀਏ ਤੇ ਇਹ ਕੋਲਡ ਵਾਟਰਫਾਲ ਹੁੰਦਾ ਸੀ ਜੀ, ਹਿਡਨ ਚੈਨਲ ਦੇ ਜ਼ਰੀਏ ਚ ਵਾਟਰ ਦੀ ਸਪਲਾਈ ਆਉਂਦੀ ਸੀ। ਉਹਦਾ ਤਸਵੀਰ ਨੂੰ ਦੇਖੋ ਤੇ ਇਹ ਰਾਇਲ ਗੈਸ ਸ਼ਾਵਰ ਲੈ ਰਿਹਾ ਤੇ ਟੂ ਹਮਾਮੀ ਨੂੰ ਸ਼ਾਵਰ ਦੇ ਰਹੇ ਨੇ। ਬਹੁਤ ਵਧੀਆ। ਜੀ, ਕਿਉਂਕਿ ਨਾਲ ਨਾਲ ਮੈਂ ਕਿਹਾ ਤੁਹਾਨੂੰ ਦੱਸਦੇ ਜਾਈਏ ਕਿ ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਸਨ। ਫਿਰ ਉਸ ਤੋਂ ਬਾਅਦ ਸਰ ਇਹ ਹੋਇਆ ਕਿ 1991 ਦੇ ਵਿੱਚ ਇਸ ਬਿਲਡਿੰਗ ਨੂੰ ਵਰਲਡ ਬੈਂਕ ਹੈਰੀਟੇਜ ਪ੍ਰੋਗਰਾਮ 'ਚ ਯੂਜ਼ ਕੀਤਾ ਗਿਆ ਤੇ ਇਹਨੂੰ ਟੂਰਿਸਟ ਇਨਫੋਰਮੇਸ਼ਨ ਸੈਂਟਰ ਬਣਾ ਦਿੱਤਾ ਗਿਆ। ਫਿਰ ਜਿਹੜਾ ਲਾਸਟ ਪ੍ਰੋਜੈਕਟ ਸੀ 2013 ਦਾ, ਉਹਦੇ ਵਿੱਚ ਵਾਲ ਸਿਟੀ ਆਫ ਲਾਹੌਰ ਅਥਾਰਟੀ, ਆਗਾ ਖਾਨ ਕਲਚਰ ਫॉर ਪਾਕਿਸਤਾਨ ਔਰ ਫੰਡਡ ਬਾਏ ਦਿਸ ਬਿਲਡਿੰਗ ਦਾ ਸ਼ਾਹੀ ਹਮਾਮ ਫॉर ਨੋਰਵੇਜੀਅਨ ਗਵਰਨਮੈਂਟ। ਬਹੁਤ ਵਧੀਆ। ਜਿਸ ਤਰ੍ਹਾਂ ਅਸੀਂ ਟੂਰ ਦਾ ਸਟਾਰਟ ਕੀਤਾ ਸੀ ਹਮਾਮ ਦਾ, ਤਾਂ ਅਸੀਂ ਸਰਦ ਖਾਨਾ, ਜੀ, ਇਹ ਹੁਣ ਆ ਗਿਆ ਗਰਮ ਖਾਨਾ। 400 ਸਾਲ ਪਹਿਲੇ ਜਿਹੜੇ ਮਹਿਮਾਨ ਆਉਂਦੇ ਸਨ ਉਹ ਸਭ ਤੋਂ ਪਹਿਲੇ ਸਵਾਨਾ ਬਾਥ ਯੂਜ਼ ਕਰਦੇ ਸਨ, ਫਿਰ ਸਪਾ ਯੂਜ਼ ਕਰਦੇ ਸਨ, ਫਿਰ ਵਾਰਮ ਜਕੂਜ਼ੀ ਯੂਜ਼ ਕਰਦੇ ਸਨ, ਫਿਰ ਇੱਥੇ ਹੌਟ ਵਾਟਰ ਪੂਲ ਹੁੰਦਾ ਸੀ ਏਰੀਆ, ਉਹ ਯੂਜ਼ ਕਰਦੇ ਸਨ। ਅਗਰ ਤੁਸੀਂ ਨੀਚੇ ਵਾਲਾ ਏਰੀਆ ਦੇਖੋ ਤਾਂ ਇਸ ਏਰੀਆ ਨੂੰ ਹਾਈਪਰ ਕਾਸਟ ਸਿਸਟਮ ਕਿਹਾ ਜਾਂਦਾ ਹੈ ਕਿ 400 ਸਾਲ ਪਹਿਲੇ ਇਸ ਏਰੀਆ 'ਚ ਨਾ ਤਾਂ ਪਾਣੀ ਹੁੰਦਾ ਸੀ ਨਾ ਹੀ ਅੱਗ ਜਲਦੀ ਸੀ, ਪਰ ਇਹ ਏਰੀਆ ਗਰਮ ਹੁੰਦਾ ਸੀ। ਅੱਛਾ, ਉਹ ਗਰਮ ਕਿਵੇਂ ਹੁੰਦਾ ਸੀ? ਕਿਉਂਕਿ ਇਸ ਦੀਵਾਰ ਦੇ ਬੈਕ ਸਾਈਡ ਤੇ ਫਰਨਸਿਸ ਹੁੰਦੀ ਸੀ, ਉਹਨਾਂ ਫਰਨਸਿਸ 'ਚ ਕੋਇਲੇ ਦੇ ਜ਼ਰੀਏ ਅੱਗ ਜਲਾਈ ਜਾਂਦੀ ਸੀ। ਉਹਦਾ ਜੋ ਹੀਟਿੰਗ ਸਿਸਟਮ ਹੈ ਉਹ ਇਨ ਟਨਲਾਂ 'ਚ ਐਂਟਰ ਹੋ ਕੇ ਪੂਰੇ ਏਰੀਆ ਨੂੰ ਗਰਮ ਕਰਦਾ। ਜਿੱਦਾਂ ਫਸਟ ਯੂਜ਼ ਫॉर ਦਾ ਸਵਾਨਾ, ਸੈਕਿੰਡ ਸਪਾ, ਥਰਡ ਵਾਰਮ ਜਕੂਜ਼ੀ ਐਂਡ ਫੋਰਥ ਦਾ ਹੌਟ ਵਾਟਰ ਪੂਲ ਏਰੀਆ। ਪਿੱਛੋਂ ਲੰਘ ਕੇ ਆਏ ਆ ਉਸ ਸਾਈਡ ਦੀ ਹੈ ਕਿ ਜਿੱਥੇ ਮੌਜੂਦ ਆ ਇਹਦੀ? ਇਹ ਜਿੱਥੇ ਅਸੀਂ ਮੌਜੂਦ ਹਾਂ ਉਸ ਸਾਈਡ ਦੀ, ਇਹ ਵੈਸੇ ਇਸ ਜਗ੍ਹਾ ਦੀ ਹੈ, ਕਿਉਂਕਿ ਇਹ ਸੀ ਸਵਾਨਾ ਬਾਥ ਏਰੀਆ। ਉਹ ਹੁੰਦਾ ਐਸੀ ਕਿ ਉਹ ਪਹਿਲੇ ਸਵਾਨਾ ਯੂਜ਼ ਕਰਦੇ ਸਨ, ਉਹਨਾਂ ਨੂੰ ਪਸੀਨਾ ਆਉਂਦਾ ਸੀ, ਮਸਾਮ ਓਪਨ ਹੋ ਜਾਂਦੇ ਸਨ। ਸੈਕਿੰਡ ਪਾਰਟ ਸਪਾ ਏਰੀਆ ਦਾ ਸੀ, ਆਓ ਤੁਹਾਨੂੰ ਸਪਾ ਏਰੀਆ ਦਿਖਾਉਂਦੇ ਆ। ਵਾਰਮ ਜਕੂਜ਼ੀ ਹੁੰਦੀ ਸੀ ਔਰ ਵਾਰਮ ਜਕੂਜ਼ੀ ਤੋਂ ਬਾਅਦ ਉਹ ਹੌਟ ਵਾਟਰ ਪੂਲ 'ਚ ਬਾਥ ਲੈਂਦੇ ਸਨ। ਅੱਛਾ ਵੀਰ ਜੀ, ਆਪਾਂ ਸਪਾ ਏਰੀਆ ਦੇਖਿਆ, ਹੁਣ ਆਪਾਂ ਸਪਾ ਏਰੀਆ ਤੋਂ ਬਾਅਦ ਕਿਹੜੀ ਸਾਈਡ ਵੱਲ ਜਾ ਰਹੇ ਹਾਂ? ਸ਼ਾਹੀ ਹਮਾਮ ਦੀ ਜਿਹੜੀ ਜਿੱਥੇ ਤੁਸੀਂ ਦੱਸਿਆ ਕਿ ਸਪਾ ਏਰੀਆ ਦੇ ਵਿੱਚ ਹੀਟ ਹੁੰਦੀ ਸੀ ਜੀ ਤੇ ਫਰਨਸ ਵਗੈਰਾ, ਉਸ ਸਾਈਡ ਵੱਲ ਜਾ ਰਹੇ ਹਾਂ। ਸਾਨੂੰ ਹੁਣ ਲੈ ਕੇ ਜਿਸ ਜਗ੍ਹਾ ਤੇ ਜਾ ਰਹੇ ਹਾਂ ਉਹ ਹੈਗਾ ਇਸ ਹਮਾਮ ਦਾ ਫਰਨਸਿਸ ਵਾਲਾ ਏਰੀਆ, ਜਿੱਥੇ ਸਟੀਮ ਨੂੰ ਜਨਰੇਟ ਕੀਤਾ ਜਾਂਦਾ ਸੀ ਔਰ ਉੱਥੋਂ ਜਿਹੜਾ ਵੇ ਵਾਟਰ ਸਪਲਾਈ ਚੈਨਲ ਵੀ ਉੱਥੋਂ ਸਟਾਰਟ ਹੁੰਦੀ ਸੀ ਔਰ ਸਟੀਮ ਜਿਹੜੀ ਹੈ ਉੱਧਰੋਂ ਇਹ ਅੰਡਰਗਰਾਊਂਡ ਜਿਹੜੇ ਚੈਨਲ ਸਨ ਇਹਨਾਂ ਤੋਂ ਹੋ ਕੇ ਸਵਾਨਾ, ਜਕੂਜ਼ੀ ਤੇ ਸਪਾਸ ਵਾਸਤੇ ਯੂਜ਼ ਕੀਤੀ ਜਾਂਦੀ ਸੀ। ਜੈਸੇ ਕਿ ਹੁਣ ਤੁਹਾਨੂੰ ਇਹ ਫਰਨਸਿਸ ਵਾਲਾ ਏਰੀਆ ਆ ਗਿਆ ਤੁਹਾਡੇ ਬਿਲਕੁਲ ਸਾਡੇ ਲੈਫਟ ਸਾਈਡ ਤੇ ਹੈਗਾ ਵੇ। ਇਹ 3 ਫਰਨਸਿਸ ਨੇ
ਜਿਨ੍ਹਾਂ ਦੇ ਵਿੱਚ ਕੋਇਲੇ ਜ਼ਰੀਏ ਅੱਗ ਜਲਾਈ ਜਾਂਦੀ ਸੀ। ਇਹਨਾਂ ਦੇ ਉੱਤੇ ਵਾਟਰ ਟੈਂਕ ਹੁੰਦੇ ਸਨ। ਉਹ ਅੱਗ ਦੀ ਹਰਾਰਤ ਟੈਂਕ ਵਾਲੇ ਪਾਣੀ ਨੂੰ ਗਰਮ ਕਰ ਦਿੰਦੀ ਸੀ। ਉਹਨਾਂ ਦਾ ਹੀਟਿੰਗ ਸਿਸਟਮ ਇਸੇ ਤਰ੍ਹਾਂ ਥਰੂ ਅੰਡਰਗਰਾਉਂਡ ਚੈਨਲ, ਸੋਆਨਾ, ਜਕੂਜ਼ੀ ਤੇ ਸਪਾਸ ਤੇ ਯੂਜ਼ ਕੀਤਾ ਜਾਂਦਾ ਸੀ।